ਵਾਹਿਗੁਰੂ जी का खालसा वाहिगुरू जी की फतेह। ਤੁਸੀਂ देख रहे हो TV 84 ਤੇ मैं सुखविंदर सिंह हाजिर हाँ द फॉल्ट लाइन्स प्रोग्राम लेके। पंजाब ਦੇ ਨਾਮਵਰ ਗਾਇਕ ਨੇ। ਪੰਜਾਬੀ ਕਲਾਕਾਰੀ ਦੀ ਗੱਲ ਕਰਨੀ ਹੋਵੇ ਤਾਂ ਉਸ ਦੇ ਵਿੱਚ ਇੱਕ ਵੱਡਾ ਮੁਕਾਮ ਹਾਸਲ ਕੀਤਾ ਗੁਰਦਾਸ ਮਾਨ ਨੇ। ਪਰ ਕਹਿੰਦੇ ਆ ਕਿ ਕਈ ਵਾਰ ਬੰਦਾ ਇਹੋ ਜਿਹੀਆਂ ਗੱਲਾਂ ਕਰ ਜਾਂਦਾ ਹੈ, ਗਲਤੀਆਂ ਕਰ ਜਾਂਦਾ ਹੈ ਜਿਹੜੀਆਂ ਉਹਦੇ ਸਾਰੇ ਕੀਤੇ ਕਿਰਾਏ ਨੂੰ ਜਿਹੜਾ ਆ ਉਹ ਖੂਹ ਦੇ ਵਿੱਚ ਸੁੱਟ ਦਿੰਦੀਆਂ ਨੇ। ਪਰ ਮਾੜੀ ਗੱਲ ਉਦੋਂ ਹੋ ਜਾਂਦੀ ਹੈ ਜਦੋਂ ਬੰਦਾ ਆਪਣੀ ਕੀਤੀ ਗਲਤੀ ਤੇ ਪਛਤਾਵਾ ਕਰਨ ਤੋਂ ਵੀ ਇਨਕਾਰੀ ਹੋ ਜਾਂਦਾ। ਤੇ ਅਜਿਹਾ ਹੀ ਕੁਝ ਹੋਇਆ ਗੁਰਦਾਸ ਮਾਨ ਦੇ ਨਾਲ। ਗੁਰਦਾਸ ਮਾਨ ਨੇ ਇੱਕ ਬਿਆਨ ਦਿੱਤਾ 2019 ਦੇ ਵਿੱਚ, ਜਿਹਦੇ ਵਿੱਚ ਗੁਰਦਾਸ ਮਾਨ ਨੇ ਹਮਾਇਤ ਕੀਤੀ ਕਿ ਭਾਰਤ ਦੇ ਵਿੱਚ ਜਿਹੜੀ ਆ ਉਹ ਇੱਕ ਦੇਸ਼ ਤੇ ਇੱਕ ਭਾਸ਼ਾ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜਦ ਕਿ ਇਹ ਬਿਆਨ ਉਸ ਸਮੇਂ ਆਇਆ ਸੀ ਜਦੋਂ ਭਾਰਤ ਦੇ ਵਿੱਚ ਜਿਹੜੀ ਬਾਕੀ ਦੀਆਂ ਭਾਸ਼ਾਵਾਂ ਨੇ, ਬਾਕੀ ਦੇ ਸੱਭਿਆਚਾਰ ਨੇ, ਜੋ ਉੱਥੋਂ ਦੀਆਂ ਘੱਟ ਗਿਣਤੀਆਂ ਦੇ ਖਾਸ ਤੌਰ ਤੇ ਸੱਭਿਆਚਾਰ ਨੇ, ਉਹਨਾਂ ਉੱਤੇ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਵੱਡਾ ਹਮਲਾ ਕੀਤਾ ਜਾ ਰਿਹਾ ਹੈ। ਤੇ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਹਿੰਦੂ ਤੇ ਹਿੰਦੁਸਤਾਨ ਦੀ ਜਿਹੜੀ ਨੀਤੀ ਆ ਉਹ ਲਾਗੂ ਕਰਦੇ ਆ, ਜਿਹੜੀਆਂ ਘੱਟ ਗਿਣਤੀ ਕੌਮਾਂ ਦੀਆਂ ਪਛਾਣਾਂ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਅਜਿਹੇ ਸਮੇਂ ਪੰਜਾਬੀ ਜ਼ੁਬਾਨ, ਪੰਜਾਬੀ ਬੋਲੀ ਜੋ ਪਹਿਲਾਂ ਹੀ ਹਮਲੇ ਦਾ ਸ਼ਿਕਾਰ ਹੈ ਭਾਰਤੀ ਪ੍ਰਬੰਧ ਦੇ ਵਿੱਚ, ਤੇ ਉਸ ਦੇ ਇੱਕ ਵੱਡੇ ਕਲਾਕਾਰ ਵੱਲੋਂ ਅਜਿਹਾ ਬਿਆਨ ਦੇ ਦੇਣਾ ਤਾਂ ਸੁਭਾਵਿਕ ਸੀ ਕਿ ਲੋਕਾਂ ਦੇ ਵਿੱਚ ਗੁੱਸਾ ਪੈਦਾ ਹੋਣਾ ਸੀ। ਤੇ 2019 ਦੇ ਵਿੱਚ ਜਦੋਂ ਗੁਰਦਾਸ ਮਾਨ ਕੈਨੇਡਾ ਦੇ ਵਿੱਚ ਆਏ ਹੋਏ ਸੀ ਤਾਂ ਉਸ ਸਮੇਂ ਉਹਨਾਂ ਦਾ ਵਿਰੋਧ ਹੋਇਆ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਚਰਨਜੀਤ ਸਿੰਘ ਸੂਜੋ ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਉਹਨਾਂ ਦਾ ਵਿਰੋਧ ਜਿਹੜਾ ਆ ਉਹ ਅੱਜ ਤੱਕ ਵੀ ਲਗਾਤਾਰ ਕਿਉਂ ਜਾਰੀ ਹੈ, ਵਿਰੋਧ ਦੀ ਵਜ੍ਹਾ ਕੀ ਸੀ। ਕਿਉਂਕਿ ਮਸਲਾ ਇਹ ਹੋਇਆ ਕਿ ਹੁਣ ਫੇਰ ਗੁਰਦਾਸ ਮਾਨ ਇੱਕ ਵਾਰ ਕੈਨੇਡਾ ਦੇ ਵਿੱਚ ਸ਼ੋਅ ਕਰਨ ਲਈ ਆ ਰਹੇ ਆ ਤੇ ਉਹਨਾਂ ਦੇ ਵਿਰੋਧ ਦਾ ਵੀ ਪੰਜਾਬੀ ਪ੍ਰੇਮੀਆਂ ਵੱਲੋਂ ਐਲਾਨ ਕੀਤਾ ਗਿਆ। ਤੇ ਨਾਲ ਹੀ ਵੱਡੀ ਜਿਹੜੀ ਆ ਖਬਰ ਸਾਹਮਣੇ ਆਈ ਆ ਕਿ ਲਹਿੰਦੇ ਪੰਜਾਬ ਦੀ ਮਾਂ ਬੋਲੀ ਪੰਜਾਬੀ ਨੂੰ ਜਿਹੜੀ ਵਰਸਾਈ ਹੋਈ ਸੰਸਥਾ ਆ, ਇੱਕ ਵੱਡੀ ਆਲਮੀ ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ, ਉਹਨਾਂ ਵੱਲੋਂ ਇੱਕ ਵੱਡਾ ਇਨਾਮ ਦਿੱਤਾ ਜਾਣਾ ਸੀ ਗੁਰਦਾਸ ਮਾਨ ਨੂੰ। ਪਰ ਪੰਜਾਬੀ ਪ੍ਰੇਮੀਆਂ ਦੇ ਵਿਰੋਧ ਦੇ ਚੱਲਦਿਆਂ ਜਿਹੜਾ ਇਹ ਇਨਾਮ ਆ, ਜਿਹੜਾ ਸਨਮਾਨ ਆ, ਉਸ ਨੂੰ ਹੁਣ ਗੁਰਦਾਸ ਮਾਨ ਨੂੰ ਦੇਣ ਤੋਂ ਇਸ ਫਾਊਂਡੇਸ਼ਨ ਵੱਲੋਂ ਵੀ ਇਨਕਾਰ ਕਰ ਦਿੱਤਾ ਗਿਆ ਆ। ਤਾਂ ਇਸ ਸਾਰੇ ਗੱਲਾਂ ਬਾਤਾਂ ਬਾਰੇ ਤੇ ਗੁਰਦਾਸ ਮਾਨ ਦੇ ਇਸ ਵਿਰੋਧ ਬਾਰੇ ਅਸੀਂ ਗੱਲਬਾਤ ਕਰਾਂਗੇ ਚਰਨਜੀਤ ਸਿੰਘ ਹੋਰਾਂ ਦੇ ਨਾਲ, ਤੇ ਉਹ ਸਾਡੇ ਨਾਲ ਮੌਜੂਦ ਨੇ। ਤੇ ਮੈਂ ਚਰਨਜੀਤ ਸਿੰਘ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ TV 84 ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਭ ਤੋਂ ਪਹਿਲਾਂ ਮੈਂ ਚਰਨਜੀਤ ਸਿੰਘ ਜੀ ਆਪਣੇ ਦਰਸ਼ਕਾਂ ਨੂੰ ਵੀ ਦੱਸਦੇ ਹਾਂ ਕਿ ਮਤਲਬ ਚਰਨਜੀਤ ਸਿੰਘ ਜੀ ਲਿਖਾਰੀ ਵੀ ਨੇ ਪੰਜਾਬੀ ਦੇ। ਇਹਨਾਂ ਦਾ ਜਿਹੜਾ ਇੱਕ ਹੱਡ ਬੀਤੀ ਆ ਇਹਨਾਂ ਦੀ ਇੱਕ ਨਾਵਲ ਦੇ ਰੂਪ ਦੇ ਵਿੱਚ ਉਹ ਇਹਨਾਂ ਨੇ ਲਿਖੀ। ਤੇ ਇਸ ਤੋਂ ਇਲਾਵਾ ਜਿਹੜਾ ਸਪੋਰਟਸਮੈਨ ਰਹੇ ਨੇ, JCT ਇੱਕ ਵੱਡੀ ਪੰਜਾਬ ਦੇ ਵਿੱਚ ਫੁੱਟਬਾਲ ਦੀ ਇੱਕ ਕਲੱਬ ਆ ਜਿਹਦੇ ਵੱਲੋਂ ਇਹ ਖੇਡਦੇ ਰਹੇ ਆ। ਤੇ ਇਹਨਾਂ ਦੇ ਬਾਰੇ ਕਿਉਂਕਿ ਮੈਂ ਇਹ ਗੱਲਾਂ ਇਸ ਲਈ ਕਰ ਰਿਹਾ ਕਿਉਂਕਿ ਜਿਹੜੇ ਗੁਰਦਾਸ ਮਾਨ ਦੇ ਸਮਰਥਕ ਨੇ ਉਹ ਇਹ ਗੱਲ ਕਹਿੰਦੇ ਆ ਕਿ ਜਿਹੜੇ ਵਿਰੋਧ ਕਰਨ ਵਾਲੇ ਨੇ ਜੀ ਉਹ ਤਾਂ ਐਵੇਂ ਵਿਹਲੇ ਜਿਹੜੇ ਲੋਕ ਆ ਉਹ ਆ। ਤੇ ਮਤਲਬ ਇਸ ਲਈ ਮੈਂ ਭੂਮਿਕਾ ਬਣਾ ਰਿਹਾ ਕਿ ਵਿਰੋਧ ਜਿਹੜਾ ਆ ਉਹ ਕੋਈ ਐਵੇਂ ਨਹੀਂ ਕਿ ਲੋਕਾਂ ਨੇ ਉੱਠ ਕੇ ਵਿਰੋਧ ਕਰਤਾ। ਜਿਹੜੇ ਪੰਜਾਬੀ ਨੂੰ ਸਮਰਪਿਤ, ਪੰਜਾਬ ਨੂੰ ਸਮਰਪਿਤ ਲੋਕ ਨੇ ਉਹਨਾਂ ਵੱਲੋਂ ਇਹ ਵਿਰੋਧ ਕੀਤਾ ਜਾ ਰਿਹਾ। ਤੇ ਚਰਨਜੀਤ ਸਿੰਘ ਜੀ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਇਹ ਵਿਰੋਧ ਆ ਅੱਜ ਵੀ 2019 ਤੋਂ ਬਾਅਦ ਹੁਣ ਕਿੰਨੇ ਸਾਲ ਹੋ ਗਏ ਆ, ਮਤਲਬ ਇੰਨੇ ਸਾਲਾਂ ਦੇ ਬਾਅਦ ਵੀ ਤੁਸੀਂ ਹੁਣ ਵੀ ਜਿਹੜਾ ਆ ਉਹਦਾ ਵਿਰੋਧ ਕਰ ਰਹੇ ਹੋ। ਤੇ ਮੈਂ ਤੁਹਾਡੀਆਂ ਅਪੀਲਾਂ ਦੇਖੀਆਂ ਨੇ ਕਿ ਤੁਸੀਂ ਪੰਜਾਬੀਆਂ ਨੂੰ ਵੰਗਾਰ ਰਹੇ ਹੋ ਕਿ ਜਿਹੜੇ ਕੈਨੇਡਾ ਦੇ ਵਿੱਚ ਸ਼ੋਅ ਹੋਣ ਜਾ ਰਹੇ ਆ ਗੁਰਦਾਸ ਮਾਨ ਦੇ, ਉਹਨਾਂ ਦਾ ਵਿਰੋਧ ਕੀਤਾ ਜਾਵੇ। ਆਖਰ ਕਿਉਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ TV 84 ਦੇ ਜਿੰਨੇ ਵੀ ਸਰੋਤੇ ਹਨ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਮੈਨੂੰ ਇਹ ਮੌਕਾ ਦਿੱਤਾ ਇੱਥੇ ਗੱਲਬਾਤ ਕਰਨ ਦਾ। ਸੋ ਭਾਜੀ ਗੱਲ ਇਹ ਆ ਵੀ ਤੁਸੀਂ ਦੇਖੋ ਵੀ ਆਪਾਂ ਹੋਰ ਵੀ ਕਿੰਨੇ ਕਲਾਕਾਰ ਕੈਨੇਡਾ ਵਿੱਚ ਆਉਂਦੇ ਆ ਤੇ ਉਹ ਚਲੇ ਜਾਂਦੇ ਆਪਣਾ ਮਨੋਰੰਜਨ ਕਰਕੇ। ਅਸੀਂ ਕਿਸੇ ਦਾ ਵਿਰੋਧ ਨਹੀਂ ਕੀਤਾ। ਅਸੀਂ ਵਿਰੋਧ ਇਹਨਾਂ ਦਾ ਇਸ ਕਰਕੇ ਕੀਤਾ, ਇੱਕ ਤਾਂ ਦੇਖੋ ਇਹਨਾਂ ਨੇ ਇੱਕ ਦੇਸ਼ ਇੱਕ ਬੋਲੀ ਦਾ ਨਾਅਰਾ ਮਾਰਿਆ ਜਿਹੜਾ ਕਿ ਪਹਿਲਾਂ ਅਮਿਤ ਸ਼ਾਹ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਤੇ ਉਹਦੇ ਆਧਾਰ ਤੇ ਉਹਨਾਂ ਦੀ ਤਰਜ਼ ਤੇ ਇਹਨਾਂ ਨੇ ਇਹ ਗੱਲ ਕਹੀ ਹੈ ਨਾ। ਜਦ ਕਿ ਹਰੇਕ ਖਿੱਤੇ ਹੁਣ ਭਾਰਤ ਦੇ ਕਿੰਨੇ ਖਿੱਤੇ ਆ ਨਾ ਉਹ ਸਾਰਿਆਂ ਦੀ ਆਪੋ ਆਪਣੀ ਬੋਲੀ ਆ ਤੇ ਸਾਰੀ ਸਤਿਕਾਰਯੋਗ ਆ। ਅਸੀਂ ਦੁਨੀਆ ਦੀ ਵੀ ਜਿੰਨੀਆਂ ਬੋਲੀਆਂ ਚਾਹੇ ਇੱਥੇ ਦੀ ਮੂਲ ਵਾਸੀਆਂ ਦੀਆਂ ਜਾਂ ਹੋਰ ਦੇਸ਼ ਦੀਆਂ ਕਿੰਨੀਆਂ ਵੀ ਬੋਲੀਆਂ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਨਾ ਤਾਂ ਸਾਡਾ ਕੋਈ ਹਿੰਦੀ ਬੋਲੀ ਨਾਲ ਕੋਈ ਬੈਰ ਵਿਰੋਧ ਆ, ਨਾ ਸਾਡਾ ਕਿਸੇ ਧਰਮ ਨਾਲ, ਨਾ ਕਿਸੇ ਸਾਡਾ ਕਲਾਕਾਰ ਨਾਲ।
ਸਾਡੀ ਕੋਈ ਨਿੱਜੀ ਲੜਾਈ ਨਹੀਂ ਹੈਗੀ। ਇਹ ਇਸ ਕਰਕੇ ਹੈ ਕਿ ਇਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਹੁੰਦਿਆਂ ਹੋਇਆਂ ਇੱਕ ਦੇਸ਼ ਇੱਕ ਬੋਲੀ ਦਾ ਨਾਰਾ ਮਾਰਿਆ, ਜਿਹੜਾ ਉਹ ਕੱਲਾ ਪੰਜਾਬੀ ਮਾਂ ਬੋਲੀ ਦਾ ਨਹੀਂ, ਹੋਰ ਵੀ ਇਹਨਾਂ ਦੀਆਂ ਜਿੰਨੀਆਂ ਵੀ ਭਾਸ਼ਾਵਾਂ ਹੈਗੀਆਂ ਸਾਰੀਆਂ ਸਤਿਕਾਰਯੋਗ ਆ, ਉਹਨਾਂ ਸਾਰਿਆਂ ਦਾ ਵੀ ਨਿਰਾਦਰ ਨਾਲ, ਹੈ ਨਾ। ਕਿਉਂਕਿ ਪੰਜਾਬ, ਤੁਸੀਂ ਦੇਖੋ ਭਾਰਤ ਵਿੱਚ ਮੈਂ ਸਪੋਰਟਸਮੈਨ ਰਿਹਾ, ਮੈਂ ਅਲੱਗ-ਅਲੱਗ ਖੇਤਰਾਂ 'ਚ ਖੇਡਣ ਗਿਆ, ਚਾਹੇ ਕੇਰਲਾ, ਮਦਰਾਸ, ਬੰਬੇ, ਕਟਕ, ਗੋਆ, ਹੈ ਨਾ, ਜਮਨਾਨਗਰ, ਮੱਧ ਪ੍ਰਦੇਸ਼, ਪਰ ਕਿਤੇ ਵੀ ਹਿੰਦੀ ਨਹੀਂ ਬੋਲੀ ਜਾਂਦੀ, ਹੈ। ਤੇ ਜੇ ਕਿਤੇ ਬੋਲੀ ਜਾਂਦੀ ਉਹ ਮਿਕਸ ਆ, ਜੇ ਦਿੱਲੀ 'ਚ ਬੋਲੀ ਜਾਂਦੀ ਆ। ਸੋ ਹਰੇਕ ਖਿੱਤੇ ਦੀ ਆਪਣੀ ਭਾਸ਼ਾ ਸਾਰੀ ਸਤਿਕਾਰਯੋਗ ਆ। ਜਦੋਂ ਇਹਨਾਂ ਨੇ ਇੱਕ ਦੇਸ਼ ਇੱਕ ਬੋਲੀ ਦਾ ਨਾਰਾ ਮਾਰਿਆ, ਹਰੇਕ ਪੰਜਾਬ ਦਾ ਦਰਦ ਰੱਖਣ ਵਾਲੇ ਜਿਹੜੇ ਜਿੰਨੇ ਵੀ ਸਾਡੇ ਵੀਰ ਭੈਣਾਂ ਸੀ, ਉਹਨਾਂ ਨੂੰ ਮਹਿਸੂਸ ਹੋਇਆ ਵੀ ਇਹਨਾਂ ਨੇ ਗਲਤ ਬਿਆਨ ਦਿੱਤਾ, ਹਨਾ। ਜਦੋਂ ਕਿ ਆਪਣੀ ਪੰਜਾਬੀ ਮਾਂ ਬੋਲੀ ਹੈ ਜੀ ਜਿਉਂਦੀ ਜਾਗਦੀ ਹੈ, ਤੇ ਉਹਦੇ ਹੁੰਦਿਆਂ ਹੋਇਆਂ ਇਹਨਾਂ ਨੇ ਕਿਹਾ ਵੀ ਮਾਸੀ ਜਿਹੜੀ ਹੈ ਉਹ ਮਾਸੀ ਨੂੰ ਮਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਆਪਣੀ ਮਾਂ ਨੂੰ ਘਰੋਂ ਬਾਹਰ ਕੱਢ ਕੇ ਜਿਉਂਦੇ ਜਾਗਦੇ ਤੇ ਮਾਸੀ ਨੂੰ ਆਪਣੀ ਮਾਂ ਬਣਾਉਣਾ, ਮਤਲਬ ਇਹ ਸਭ ਤੋਂ ਵੱਡੀ ਗਦਾਰੀ ਵੀ ਆ ਤੇ ਮਾਂ ਬੋਲੀ ਪੰਜਾਬੀ ਦਾ ਨਰਾਦਰ ਵੀ ਆ, ਜਿਹੜਾ ਕਿ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ਤੇ ਉਹ ਤੋਂ ਬਾਅਦ ਅਸੀਂ ਫਿਰ ਜਦੋਂ ਇਹਨਾਂ ਦਾ ਮਤਲਬ ਜਿਹੜਾ ਵਿਰੋਧ ਕਰਨ ਗਏ ਆਪਾਂ, ਉਹ ਇਸ ਸੰਬੰਧ ਵਿੱਚ ਗਏ ਆ ਕਿ ਇਹਨਾਂ ਨੇ ਇੱਕ ਦੇਸ਼ ਇੱਕ ਬੋਲੀ ਹੈ ਜਿਹੜਾ ਇਹ ਜਿਹੜਾ ਬਿਆਨ ਹੈ ਇਹਨੂੰ ਵਾਪਸ ਲੈਣਾ ਚਾਹੀਦਾ, ਤੇ ਵਾਪਸੀ ਲੈਣਾ ਚਾਹੀਦਾ, ਸਗੋਂ ਇਹ ਮੁਆਫੀ ਵੀ ਮੰਗਣੀ ਚਾਹੀਦੀ ਹੈ ਕਿ ਮੈਂ ਸਰਕਾਰ ਦੇ ਇਸ਼ਾਰੇ ਤੇ ਜੋ ਮੈਂ ਕਿਹਾ ਆ ਵੀ ਉਹ ਮੇਰੇ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਹੈ, ਕੁਤਾਹੀ ਹੋਈ ਆ। ਤੇ ਉਦੋਂ ਤਾਂ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਗੁਰਦਾਸ ਮਾਨ ਨੇ, ਕਿਉਂਕਿ ਮੈਂ ਦੇਖਿਆ ਕਿ ਉਦੋਂ ਬਿਆਨ ਇਹ ਆਏ ਸੀ, ਉਹ ਕਹਿੰਦੇ ਕਿ ਮੈਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਾਂਗਾ, ਪਰ ਉਸ ਤੋਂ ਬਾਅਦ ਇਹ ਦੇਖਣ 'ਚ ਆਇਆ ਕਿ ਭਾਵੇਂ ਪੰਜਾਬ ਹੋਵੇ ਜਾਂ ਵਿਦੇਸ਼ਾਂ ਦੇ ਵਿੱਚ ਗੁਰਦਾਸ ਮਾਨ ਦਾ ਗ੍ਰਾਫ ਲਗਾਤਾਰ ਡਿੱਗਿਆ, ਪ੍ਰੋਗਰਾਮ ਕੈਂਸਲ ਹੋਏ, ਪ੍ਰੋਗਰਾਮ ਰੱਦ ਹੋਏ ਵਿਰੋਧ ਦੇ ਚੱਲਦਿਆਂ, ਤੇ ਇੱਕ ਵਾਰ ਬਿਲਕੁਲ ਜਿਹੜਾ ਆ ਮਨਫੀ ਹੋ ਗਏ ਜਿਹੜੀਆਂ ਸੱਭਿਆਚਾਰਕ ਸਟੇਜਾਂ ਨੇ ਉਹਨਾਂ ਦੇ ਉੱਤੋਂ ਗੁਰਦਾਸ ਮਾਨ, ਤੇ ਹੁਣ ਦੁਬਾਰਾ ਫੇਰ ਉਹ ਕੈਨੇਡਾ ਦੇ ਵਿੱਚ ਆ ਰਹੇ ਆ। ਤਾਂ ਇਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਇੱਕ ਗੀਤ ਉਹਨਾਂ ਨੇ ਗਾਇਆ ਜਿਹਦੇ ਵਿੱਚ ਗੁਰਦਾਸ ਮਾਨ ਨੇ ਇਹ ਗੱਲ ਕਹੀ ਕਿ ਮੈਂ ਪੰਜਾਬੀ ਦਾ ਕਿਤੇ ਵੀ ਵਿਰੋਧ ਨਹੀਂ ਕੀਤਾ, ਬਲਕਿ ਮੈਂ ਤਾਂ ਇਹ ਗੱਲ ਕਹੀ ਕਿ ਲੋਕਾਂ ਦੀ ਆਪਸੀ ਜਿਹੜੀ ਭਾਸ਼ਾ ਆ, ਕੋਈ ਸਾਂਝੀ ਭਾਸ਼ਾ ਹੋਣੀ ਚਾਹੀਦੀ ਆ ਜਿਹਦੇ ਨਾਲ ਕਿ ਉਹ ਆਪਸ ਦੇ ਵਿੱਚ ਗੱਲਬਾਤ ਕਰ ਸਕਣ। ਤੇ ਇਹ ਜਿਹੜਾ ਉਹਨਾਂ ਨੇ ਤਰਕ ਉਸਾਰਿਆ ਆਪਣੇ ਬਚਾਅ ਦੇ ਵਿੱਚ, ਤੇ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਪਹਿਲੀ ਗੱਲ ਕਿਉਂਕਿ ਮੈਂ ਤੁਹਾਨੂੰ ਰੋਕਦਾ ਕਿਉਂਕਿ ਉਹਨਾਂ ਦਾ ਗੀਤ ਆਇਆ ਸੀ, ਸ਼ਾਇਦ ਤੁਸੀਂ ਉਹ ਗੀਤ ਬਾਰੇ ਹੋਰ ਵੀ ਕੁਝ ਕਹਿਣਾ ਚਾਹੋਗੇ, ਜਿਹੜਾ ਗੀਤ ਉਹਨਾਂ ਨੇ ਫਿਰ ਆਪਣੇ ਬਚਾਅ ਦੇ ਵਿੱਚ ਇੱਕ ਗਾਇਆ ਕੁਝ ਸਮਾਂ ਪਹਿਲਾਂ। ਹਾਂਜੀ, ਉਹਨਾਂ ਦਾ ਦੇਖੋ 3 ਸਾਲ ਬਾਅਦ ਪਹਿਲਾਂ ਤਾਂ ਉਹ ਚੁੱਪ ਰਹੇ ਆ ਨਾ, ਉਹਨਾਂ ਦੇ ਜਿਹੜੇ ਬਿਆਨ ਆਏ ਉਹ ਇਹ ਆਏ ਆ ਕਿ ਮੈਂ ਆਪਣੇ ਬਿਆਨ ਦੇ ਉੱਤੇ ਕਾਇਮ ਆ ਤੇ ਮੈਂ ਕੋਈ ਮਾਫੀ ਨਹੀਂ ਮੰਗਾਂਗਾ, ਹਨਾ। ਤੇ ਉਹ ਤੋਂ ਬਾਅਦ ਪੱਤਰਕਾਰਾਂ ਨੇ ਵੀ ਉਹਨਾਂ ਨੂੰ ਸਵਾਲ ਕੀਤਾ, ਪਰ ਉਹਨਾਂ ਨੇ ਕੋਈ ਵੀ ਮਤਲਬ ਇਦਾਂ ਦੀ ਕੋਈ ਮਾਫੀ ਜਾਂ ਮਤਲਬ ਕੁਝ ਵੀ ਇਦਾਂ ਦਾ ਨਹੀਂ ਮੰਗਿਆ ਨਾ। ਤੇ ਉਲਟਾ ਉਹਨਾਂ ਨੇ 3 ਸਾਲ ਬਾਅਦ ਆਪਣੀ ਜਿਹੜੀ ਸਟੇਜ ਤੋਂ ਇੱਕ ਗਾਲ ਕੱਢੀ ਸੀ ਉਹਨੂੰ ਜਸਟੀਫਾਈ ਕੀਤਾ, ਤੇ ਉੱਤੋਂ ਇਹ ਇਲਜ਼ਾਮ ਲਾਇਆ ਕਿ 3 ਸਾਲ ਬਾਅਦ 4 ਸਾਲ ਬਾਅਦ ਕਿ ਮੇਰੀ ਮਾਂ ਨੂੰ ਕੱਢੀ ਗਾਲ, ਉਹਨਾਂ ਨੇ ਇੱਕ ਨਾ ਗਾਣੇ ਦੇ ਰੂਪ 'ਚ ਏਦਾਂ ਗਾਇਆ। ਤੁਸੀਂ ਇਹ ਦੇਖੋ ਵੀ ਆਪਾਂ ਕਹਿੰਦੇ ਆ ਵੀ ਜਿਹੜੀ ਗੁਰਦਾਸ ਮਾਨ ਦੀ ਮਾਤਾ ਆ, ਮਾਂ ਆ, ਤੇ ਉਹ ਸਾਡੀ ਵੀ ਮਾਂ ਆ, ਉਹਦੀ ਭੈਣ ਆ ਜਿਹੜੀ ਉਹ ਸਾਡੀ ਵੀ ਭੈਣ ਆ। ਇੱਥੋਂ ਤੱਕ ਕਿ ਜੇ ਕੋਈ ਸਾਡਾ ਦੁਸ਼ਮਣ ਵੀ ਹੋਵੇ ਤੇ ਉਹਦੀ ਜਿਹੜੀ ਧੀ ਭੈਣਾ ਉਹਨਾਂ ਨੂੰ ਅਸੀਂ ਆਪਣੀਆਂ ਮਾਵਾਂ ਧੀਆਂ ਭੈਣਾਂ ਕਰਕੇ ਜਾਣਦੇ ਆ ਨਾ। ਤੇ ਸੋ ਇਹ ਇਹਨਾਂ ਨੇ ਇੱਕ ਝੂਠਾ ਇਲਜ਼ਾਮ ਲਾਇਆ ਆ, ਕਿਉਂਕਿ ਦੇਖੋ ਸੋਸ਼ਲ ਮੀਡੀਆ ਸਾਰਾ ਕੁਝ ਮੌਜੂਦ ਆ, ਜੋ ਕੁਝ ਮੈਂ ਕਿਹਾ ਉਹ ਵੀ ਉੱਥੇ ਹੀ ਆ, ਜੋ ਕੁਝ ਇਹਨਾਂ ਨੇ ਕਿਹਾ ਉਹ ਵੀ ਉੱਥੇ ਆ। ਇੰਨੀ ਸੰਗਤ ਦੇ ਵਿੱਚ ਇੰਨੀ ਵੱਡੀ ਗੱਲ ਕਹਿਣੀ, ਮਤਲਬ ਜਿਹੜੀ ਕਿ ਆਪਾਂ ਆਮ ਸੱਥ ਵਿੱਚ ਵੀ ਬੈਠੇ ਆਪਾਂ ਆਮ ਲੋਕਾਂ 'ਚ ਨਹੀਂ ਇਹ ਗੱਲ ਕਹਿੰਦੇ, ਜਿਹੜੀ ਇਹਨਾਂ ਨੇ ਇੰਨੀ ਪਬਲਿਕ ਵਿੱਚ ਇੱਥੇ ਧੀਆਂ ਭੈਣਾਂ ਮਾਵਾਂ ਬੱਚੇ ਬਜ਼ੁਰਗ ਬੈਠੇ ਸੀ। ਇੱਥੋਂ ਤੱਕ ਕਿ ਹੁਣ ਜੇ ਕੋਈ ਬੰਦਾ ਕਿਸੇ ਨੂੰ ਪੁੱਛਦਾ ਆ, ਉਹ ਇੱਥੇ ਦੀ ਜੰਪਲ ਧੀ ਆਪਣੀ ਮਾਂ ਨੂੰ ਪੁੱਛਦੀ ਵੀ ਕੀ ਕਿਹਾ ਸੀ, ਕੀ ਗਾਲ ਕੱਢੀ ਸੀ, ਦੱਸੋ, ਕਹਿੰਦੇ ਉਹਨੂੰ ਵੀ ਸ਼ਰਮ ਆਉਂਦੀ ਆ ਜੋ ਇਹਨਾਂ ਨੇ ਕਿਹਾ। ਤੇ ਜਿਹਦੇ ਕਰਕੇ ਮਤਲਬ ਸੁਭਾਵਿਕ ਆ ਵੀ ਆਪਾਂ ਇਹ ਕਦੀ ਬਰਦਾਸ਼ਤ ਨਹੀਂ ਕਰ ਸਕਦੇ, ਹਨਾ। ਜਿਹੜਾ ਵੀ ਕੋਈ ਸਟੇਜ ਤੋਂ ਆਮ ਵਿਅਕਤੀ ਵੀ ਕੋਈ ਇਦਾਂ ਦੀ ਗੱਲ ਕਰੇ ਉਹ ਬਰਦਾਸ਼ਤ ਨਹੀਂ ਕਰਦੇ, ਏਡਾ ਵੱਡਾ ਕਲਾਕਾਰ ਜੇ ਏਡੀ ਵੱਡੀ ਸਟੇਜ ਤੋਂ ਹਜ਼ਾਰਾਂ ਦੇ ਇਕੱਠ ਵਿੱਚ ਇਹ ਗੱਲ ਕਹੇ, ਉਹ ਤਾਂ ਫਿਰ ਕੋਈ ਵੀ ਪੰਜਾਬ ਦਾ ਪੁੱਤ ਕਦੀ ਬਰਦਾਸ਼ਤ ਨਹੀਂ ਕਰੂਗਾ। ਤੇ ਦੂਜੀ ਗੱਲ ਆ ਵੀ ਜਿਹੜਾ ਇਹਨਾਂ ਨੇ ਦੇਖੋ ਕੈਨੇਡਾ ਵਿੱਚ ਦੂਜਾ ਆਉਣ ਦਾ ਜਿਹੜਾ ਮਤਲਬ ਆ, ਇਹ ਕੋਈ ਛੋਟੀ ਮੋਟੀ ਜਾਂ ਆਮ ਜਿਹੀ ਗੱਲ ਨਹੀਂ ਹੈਗੀ, ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਕਿਉਂਕਿ ਉਹਨਾਂ ਨੂੰ ਪਤਾ ਜਿਹੜੇ ਪੰਜਾਬ ਦੇ ਵਾਰਸ ਆ ਜਿੰਨੇ ਵੀ ਆ, ਮੈਂ ਇਕੱਲਾ ਨਹੀਂ ਹੈਗਾ, ਜਿੰਨੇ ਵੀ ਹੈਗੇ ਆ ਮਾਂ ਬੋਲੀ ਪੰਜਾਬੀ ਦੇ ਵਾਰਸ ਆ ਜਿਹੜੇ ਹੱਕ ਇਨਸਾਫ ਲਈ ਲੜ ਰਹੇ ਆ, ਉਹ ਵਿਦੇਸ਼ਾਂ ਵਿੱਚ ਬੈਠੇ ਉਹਨਾਂ ਨੂੰ ਆਪਣੇ ਮਸਲਿਆਂ ਤੋਂ ਉਲਝਾਉਣ ਵਾਸਤੇ ਇਹੋ ਜਿਹੇ ਕਲਾਕਾਰਾਂ ਨੂੰ, ਵਿਵਾਦਿਤ ਕਲਾਕਾਰ ਉਹਨਾਂ ਨੂੰ ਦੁਆਰਾ ਭੇਜਿਆ ਜਾਂਦਾ ਹੈ ਔਰ ਉਹਨਾਂ ਨੂੰ ਸ਼ਹਿ ਦਿੱਤੀ ਜਾਂਦੀ ਆ। ਤੇ ਜਦੋਂ ਕਿ ਉਹਨਾਂ ਨੂੰ ਪਤਾ ਹੈ ਵੀ ਮੈਂ ਗਾਲ ਵੀ ਕੱਢੀ ਆ, ਮੈਂ ਗਲਤੀ ਕੀਤੀ ਹੈ, ਤੇ ਗਲਤੀ ਦਾ ਅਹਿਸਾਸ ਵੀ ਨਹੀਂ ਕੀਤਾ, ਪਛਤਾਵਾ ਵੀ ਨਹੀਂ ਕੀਤਾ, ਉਲਟਾ ਮੈਂ ਉਸੇ ਜਗ੍ਹਾ ਤੇ ਮੈਂ ਦੁਬਾਰਾ ਪ੍ਰੋਗਰਾਮ ਕਰਾਂ, ਇਹ ਮੈਨੂੰ ਹੀ ਨਹੀਂ ਇਕੱਲੇ ਪੂਰੇ ਪੰਜਾਬ ਦੇ ਵਾਰਸਾਂ ਦੀ ਅਣਖ ਤੇ ਗੈਰਤ ਨੂੰ ਇਹ ਵੱਡਾ ਚੈਲੰਜ ਆ, ਬਹੁਤ ਵੱਡਾ, ਕਿ ਜਿਹੜਾ ਕਿ ਕੋਈ ਵੀ ਸਿੱਖ ਜਿਹੜਾ ਬਰਦਾਸ਼ਤ ਨਹੀਂ, ਕੋਈ ਵੀ ਪੰਜਾਬ ਦਾ ਪੁੱਤ ਜਿਹੜਾ ਬਰਦਾਸ਼ਤ ਨਹੀਂ ਕਰੂਗਾ।
ਚਰਨਜੀਤ ਸਿੰਘ ਜੀ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵੀ ਮਸਲਾ ਤਾਂ ਤੁਹਾਡਾ ਕੋਈ ਨਿੱਜੀ ਮਸਲਾ ਤਾਂ ਗੁਰਦਾਸ ਮਾਨ ਦੇ ਨਾਲ ਨਹੀਂ ਆ, ਮਤਲਬ ਮਸਲਾ ਸੀ ਜਿਹੜਾ ਉਹ ਇੱਕ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਸੀ, ਜਿਹਦੇ ਸਿਰ ਤੇ ਗੁਰਦਾਸ ਮਾਨ ਨੇ ਅੱਜ ਤੱਕ ਰੋਟੀ ਖਾਧੀ ਆ। ਤੇ ਹੁਣ ਕਈ ਉਹਨਾਂ ਦੇ ਸਮਰਥਕ ਇਹ ਗੱਲ ਕਹਿੰਦੇ ਆ ਕਿ ਹੋਰ ਵੀ ਬੜੇ ਕਲਾਕਾਰ ਨੇ ਜਿਹੜੇ ਬੜਾ ਕੁਝ ਗਲਤ ਗਾਉਂਦੇ ਆ, ਬੋਲਦੇ ਆ ਸਟੇਜਾਂ ਤੋਂ, ਕਿ ਚਰਨਜੀਤ ਸਿੰਘ ਸੂਜੋ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦਾ ਪੋਸਟਰ ਚੁੱਕ ਕੇ, ਜਾਂ ਉਹਨਾਂ ਦੇ ਪ੍ਰੋਗਰਾਮਾਂ ਜਾ ਕੇ ਵਿਰੋਧ ਕਿਉਂ ਨਹੀਂ ਕਰਦਾ, ਗੁਰਦਾਸ ਮਾਨ ਦਾ ਹੀ ਵਿਰੋਧ। ਉਹ ਕਹਿੰਦੇ ਕਿ ਇਹ ਨਿੱਜੀ, ਕਿ ਕਿਸੇ ਦੀ ਸ਼ਹਿ ਦੇ ਉੱਤੇ ਜਿਹੜੀ ਆ ਗੁਰਦਾਸ ਮਾਨ ਦੇ ਖਿਲਾਫ ਇਹ ਸਾਜ਼ਿਸ਼ ਰਚੀ ਗਈ ਆ। ਦੇਖੋ, ਜਿਹੜੇ ਗੁਰਦਾਸ ਮਾਨ ਦੀ ਮੈਂ ਤੁਹਾਨੂੰ ਸ਼ੁਰੂ ਤੋਂ ਦੱਸ ਦਿੰਦਾ ਵੀ ਇਹ ਵੈਸੇ ਵੀ ਜਦੋਂ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਨੌਜਵਾਨ ਆਪਣੇ ਹੱਕ ਇਨਸਾਫ ਦੀ ਲੜਾਈ ਲੜ ਰਹੇ ਸੀਗੇ 1984 ਤੋਂ ਬਾਅਦ, ਉਸ ਵੇਲੇ ਜਿਹੜੇ ਕਲਾਕਾਰਾਂ ਨੇ ਲੋਕਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇਣੀ ਸੀ, ਇਹ ਉਹਨਾਂ ਨੂੰ ਉਸ ਸੰਘਰਸ਼ ਤੋਂ, ਉਸ ਹੱਕ ਇਨਸਾਫ ਦੀ ਲੜਾਈ ਤੋਂ ਦੂਰ ਲਿਜਾਣ ਲਈ ਸਰਕਾਰਾਂ ਦੀ ਸ਼ਹਿ ਤੇ ਇਹਨਾਂ ਨੂੰ ਮੋਹਰਾ ਬਣਾ ਕੇ ਸਰਕਾਰ ਨੇ ਵਰਤਿਆ। ਕਿ ਪਿੰਡਾਂ ਦੇ ਵਿੱਚ, ਮੈਨੂੰ ਪਤਾ ਹੀ ਛੋਟੇ ਹੁੰਦੇ ਸੀਗੇ ਭਾਵੇਂ, ਤਿੰਨਾਂ ਚੌਂ ਪਿੰਡਾਂ ਦੇ ਪ੍ਰੋਗਰਾਮ ਰੱਖ ਕੇ ਉੱਥੇ ਜ਼ਬਰਦਸਤੀ ਉਸ ਵੇਲੇ ਉਸ ਇਲਾਕੇ ਦੇ DSP SSP ਵੱਲੋਂ ਕਿ ਸਾਰਾ ਖਰਚਾ ਅਸੀਂ ਕਰਾਂਗੇ, ਤੁਸੀਂ ਸਿਰਫ ਲੋਕਾਂ ਨੂੰ ਇੱਥੇ ਲੈ ਕੇ ਆਉਣਾ। ਕਿਉਂਕਿ ਲੋਕਾਂ ਦੀ ਜਿਹੜੀ ਮਾਨਸਿਕਤਾ ਸੀ, ਲੋਕਾਂ ਦੀ ਜਿਹੜੀ ਸੋਚ ਸੀ, ਉਹਨਾਂ ਨੂੰ ਮੰਨ ਲਓ ਇਸ ਸੰਘਰਸ਼ ਤੋਂ ਪਰੇ ਕਰਨ ਲਈ ਇਹਨਾਂ ਨੇ ਉਹ ਸੱਭਿਆਚਾਰਕ ਦੇ ਨਾਂ ਹੇਠ ਜਿਹੜਾ ਪੰਜਾਬ ਦੇ ਵਿੱਚ ਇੱਕ ਜ਼ਹਿਰ ਘੋਲ ਕੇ ਇੱਕ ਜਿਹੜਾ ਨੌਜਵਾਨਾਂ ਨੂੰ ਦਿੱਤਾ ਆ, ਕਿ ਜਿਹੜਾ ਕਿ ਇਹ ਉਸ ਵੇਲੇ ਤੋਂ ਹੀ ਮਤਲਬ ਪੰਜਾਬ ਦਾ ਦੋਸ਼ੀ ਹੈ ਇਹ। ਤੇ ਉਹ ਤੋਂ ਬਾਅਦ ਗੁਰਦਾਸ ਮਾਨ ਨੇ, ਦੇਖੋ ਪਹਿਲਾਂ ਗਾਣੇ ਹੁੰਦੇ ਸੀ ਕਿਸੇ ਨਾ ਕਿਸੇ ਘਟਨਾ ਨਾਲ ਸੰਬੰਧਿਤ, ਤੇ ਕੋਈ ਇਹੋ ਜਿਹਾ ਕੰਮ ਹੋ ਜਾਂਦਾ ਸੀ ਤੇ ਉਹ ਮਤਲਬ ਉਹਨੂੰ ਤਾਂ ਗੀਤ ਬਣਾ ਦਿੰਦੇ ਸੀ। ਕੋਈ ਇਹੋ ਜਿਹੀ ਕਈ ਜਿੱਦਾਂ ਹੁਣ ਜੀਉਣਾ ਮੋੜ ਲੈ ਲਾ, ਹੋਰ ਏਦਾਂ ਦੀਆਂ, ਚਾਹੇ ਸੋਹਣੀ ਮਹੀਵਾਲ, ਕੋਈ ਏਦਾਂ ਦੇ ਹਨਾ, ਭਾਵੇਂ ਮਨ ਘੜਤ ਕਿੱਦਾਂ ਦੀ। ਪਰ ਗੁਰਦਾਸ ਮਾਨ ਨੇ 1997 ਦੇ ਵਿੱਚ ਥਾਪਰ ਕਾਲ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਗੀਤ ਗਾਇਆ ਸੀ, ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ। ਬੇਸ਼ੱਕ ਉਹ ਪਾਕਿਸਤਾਨ ਦੇ ਜਿਹੜੇ ਗਾਇਕ ਆ ਉਹਨਾਂ ਦੀ ਨਕਲ ਕੀਤੀ ਆ, ਪਰ ਉਹ ਪੰਜਾਬ ਦਾ, ਦੇਖੋ ਸ਼ਰਾਬ ਨਾਲ ਕੋਈ ਮੇਲ ਨਹੀਂ ਹੈਗਾ। ਪੰਜਾਬ ਗੁਰੂਆਂ, ਸ਼ਹੀਦਾਂ, ਮਹਾਂਪੁਰਸ਼ਾਂ ਤੇ ਭਗਤਾਂ ਦੀ ਧਰਤੀ ਆ, ਇਹਦਾ ਸ਼ਰਾਬ ਨਾਲ ਕੋਈ ਮੇਲ ਨਹੀਂ ਹੈਗਾ ਪੰਜਾਬ ਦਾ। ਪਰ ਇਹਨਾਂ ਨੇ ਜਦੋਂ ਸ਼ਰਾਬ ਦੀ ਗੱਲ ਕੀਤੀ ਆਪਣੇ ਗੀਤ ਦੇ ਵਿੱਚ, ਉਸ ਤੋਂ 1997 ਤੋਂ ਬਾਅਦ ਦੇਖ ਲਓ ਇਹ ਹਰੇਕ ਕਲਾਕਾਰ ਨੇ ਆਪਣੇ ਗੀਤਾਂ ਦੇ ਵਿੱਚ ਨਸ਼ੇ ਦੀ ਗੱਲ ਕੀਤੀ ਆ, ਨੰਗੇਜ ਦੀ ਗੱਲ ਕੀਤੀ ਆ, ਤੇ ਕੁੜੀ ਦੀ ਗੱਲ ਕੀਤੀ ਆ। ਸੋ ਇਹ ਗੁਰਦਾਸ ਮਾਨ ਨੇ ਮਤਲਬ ਜਿਹੜੀ ਨੌਜਵਾਨੀ ਇਹਨਾਂ ਨੂੰ ਭੜਕਾਇਆ, ਤੇ ਜਿਹੜੀਆਂ ਚੀਜ਼ਾਂ ਜਿਹੜੇ ਆਪਣੇ ਪੰਜਾਬ ਦੇ ਲੋਕ ਸੀ, ਜਿਹੜੀ ਗੱਲਾਂ ਨੂੰ ਉਹ ਬਰਦਾਸ਼ਤ ਨਹੀਂ ਸੀ ਕਰਦੇ, ਚੰਗਾ ਨਹੀਂ ਸੀ ਸਮਝਦੇ, ਗੈਂਗਵਾਰ ਹੋ ਗਈ ਜਾਂ ਨੰਗੇਜ ਦੀ ਗੱਲ ਸੀ ਜਾਂ ਨਸ਼ੇ ਦੀ ਗੱਲ ਸੀ, ਅੱਜ ਇਹਨਾਂ ਨੇ ਗੀਤਾਂ ਰਾਹੀਂ ਉਹਨਾਂ ਨੂੰ ਉਹ ਅਸੈਪਟ ਕਰਵਾ ਦਿੱਤੀ ਵੀ ਹਾਂ ਵੀ ਇਹ ਚੀਜ਼ਾਂ ਜਿਹੜੀਆਂ ਕੋਈ ਵੱਡੀ ਗੱਲ ਨਹੀਂ ਹੈਗੀ, ਇਹ ਆਮ ਗੱਲਾਂ ਆ। ਪਰ ਚਰਨਜੀਤ ਸਿੰਘ ਜੀ, ਸਵਾਲ ਤਾਂ ਉਹੀ ਆ, ਲੋਕ ਇਹ ਗੱਲ ਕਹਿੰਦੇ ਆ ਕਿ ਫਿਰ ਵਿਰੋਧ ਇਕੱਲਾ ਗੁਰਦਾਸ ਮਾਨ ਦਾ ਹੀ ਕਿਉਂ ਹੁੰਦਾ? ਜਿਹੜੇ ਹੋਰ ਵੀ ਬੜੇ ਕਲਾਕਾਰ ਨੇ ਉਹ ਕਹਿੰਦੇ ਵੀ ਚਰਨਜੀਤ ਸਿੰਘ ਦਾ ਕੋਈ ਨਿੱਜੀ ਮਸਲਾ ਆ ਗੁਰਦਾਸ ਮਾਨ ਦੇ ਨਾਲ। ਤੇ ਮੈਂ ਦੂਜਾ ਤੁਹਾਨੂੰ ਹੋਰ ਦੱਸ ਦਿੰਦਾ ਵੀ ਅੱਜ ਤੋਂ 2010 ਦੀ ਗੱਲ ਆ ਜੀ, ਮੇਰੇ ਪਿੰਡ ਦੇ ਵਿੱਚ ਦੁਰਗਾ ਰੰਗੀਲਾ ਨੇ ਆਉਣਾ ਸੀਗਾ, ਤੇ ਉਹਨਾਂ ਨੇ ਜਦੋਂ ਆਏ ਤੇ ਅਸੀਂ ਪਹਿਲੇ ਸਲਾਹ ਕੀਤੀ ਸੀ ਕਮੇਟੀ ਨੇ ਵੀ ਆਪਾਂ ਜਦੋਂ ਵੀ ਇੱਥੇ ਆਊਗਾ ਤੇ ਇੱਕ ਧਾਰਮਿਕ ਜਗ੍ਹਾ ਇੱਥੇ ਧਾਰਮਿਕ ਗੀਤ ਗਾਏ ਜਾ ਸਕਦੇ ਆ, ਪਰ ਜੇਕਰ ਕੋਈ ਬੰਦਿਆਂ ਨੇ ਸੱਭਿਆਚਾਰ ਦੇ ਹੇਠ ਗੀਤ ਗਾਉਣੇ ਆ ਤੇ ਉਹ ਆਪਣੇ ਗਾ ਸਕਦੇ। ਪਾਪਾ ਗੁਰੂ ਸਾਹਿਬ ਦੀ ਜਿਹੜੀ ਆਪਣੀ ਜਿਹੜੀ ਸਵਾਰੀ ਹੈ, ਮਹਾਰਾਜ ਦਾ ਜਿਹੜਾ ਸਰੂਪ ਆ, ਉਹ ਅਸੀਂ ਇੱਥੋਂ ਲੈ ਜਾਣਾ। ਤੇ ਅਸੀਂ ਜਦੋਂ ਕਲਾਕਾਰ ਆਇਆ ਤੇ ਅਸੀਂ ਮਹਾਰਾਜ ਦਾ ਸਰੂਪ ਲੈ ਗਏ ਕਥਾ ਕੀਰਤਨ ਹੋਣ ਤੋਂ ਬਾਅਦ। ਉਹ ਤੋਂ ਬਾਅਦ ਦੁਰਗਾ ਰੰਗੀਲਾ ਨੇ ਉੱਥੇ ਗਾਇਆ ਤੇ ਉਹਨੇ ਉੱਥੇ ਇਹ ਸ਼ਬਦ ਕਹੇ ਕਿ ਮੈਂ ਗੁਰੂ ਦਾ ਇੱਕ ਸਿੱਖ ਹਾਂ, ਮੇਰੇ ਹੁੰਦਿਆਂ ਤੁਸੀਂ ਮਹਾਰਾਜ ਦਾ ਸਰੂਪ ਲੈ ਗਏ ਆ। ਤੇ ਇਹ ਮਤਲਬ ਨਮੋਸ਼ੀ ਵਾਲੀ ਗੱਲ ਆ ਮੇਰੇ ਲਈ ਵੀ ਮੈਂ ਵੀ ਇੱਕ ਮਰਜ਼ਾਦਾ ਚੁਕਾਉਣ ਵਾਲਾ, ਮੈਂ ਕੱਲਾ ਕਲਾਕਾਰ ਹਾਂ। ਕਾਫੀ ਕੁਛ ਇਹਨਾਂ ਨੇ ਕਿਹਾ, ਉਹਦੇ ਵੇਲੇ ਬਾਰੇ ਸਪੋਕਸਮੈਨ ਅਖਬਾਰ 'ਚ ਵੀ ਲੱਗਾ ਸੀ ਤੇ ਫਤਿਹਨਾਮਾ ਮੈਗਜ਼ੀਨ ਦੇ ਵਿੱਚ ਵੀ। ਤੇ ਜਦੋਂ ਉਹ ਸਟੇਜ ਤੋਂ ਉਤਰੇ, ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਵੀ ਜਦੋਂ ਤੁਸੀਂ ਸਟੇਜ ਤੋਂ ਮਹਾਰਾਜ ਦੀ ਜੂਰੀ ਚੁਕਾਓਗੇ, ਤੁਸੀਂ ਆਪਣੇ ਕਤਲ ਕੇਸ ਕਰਨ ਬਾਰੇ ਕੀ ਕਹੋਗੇ? ਕਿ ਸਾਹਿਬਜ਼ਾਦਿਆਂ ਨੇ ਆਪਣੇ ਕੇਸ ਕਤਲ ਨਹੀਂ ਕਰਵਾਏ, ਉਹਨਾਂ ਨੇ ਕੁਰਬਾਨੀ ਦੇ ਦਿੱਤੀ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਤੇ ਤੁਸੀਂ ਜਿਹੜਾ ਗਲ 'ਚ ਸ਼ਿਵ ਜੀ ਦਾ ਲੋਕਟ ਪਾਇਆ, ਐਡੀਆਂ ਮੁੰਦਰਾਂ ਪਾਈਆਂ, 3-4 ਤੇ ਗਲਾਂ 'ਚ ਤੁਸੀਂ ਵਾਲਾ ਪਾਈਆਂ, ਤੇ ਉਹਦੇ ਬਾਰੇ ਕੀ ਕਹੋਗੇ? ਸੋ ਕਹਿਣ ਦਾ ਮਤਲਬ ਜਿੱਥੇ ਕਿ ਸਾਡੀ ਪਹੁੰਚ ਹੋਈ, ਜਿੱਥੇ ਸਾਨੂੰ ਲੱਗਾ ਉਹ ਕਲਾਕਾਰ ਦਾ ਅਸੀਂ ਉੱਥੇ ਪਹੁੰਚ ਕੇ ਵੀ ਵਿਰੋਧ ਕੀਤਾ ਹੈ, ਤੇ ਜਿੱਥੇ ਸਾਨੂੰ ਲੱਗਦਾ ਵੀ ਆਪਾਂ ਸੋਸ਼ਲ ਮੀਡੀਆ ਰਾਹੀਂ ਵੀ ਉਹਨਾਂ ਦਾ ਵਿਰੋਧ ਕਰਦੇ ਆ। ਸੋ ਇਹ ਗੱਲ ਨਹੀਂ ਹੈ ਕਿ ਅਸੀਂ ਵਿਰੋਧ ਕਰਦੇ। ਬਾਕੀ ਇਹ ਜਿਹੜਾ ਵਿਰੋਧ ਕਰਨ ਦੀ ਜ਼ਿੰਮੇਵਾਰੀ ਸਿਰਫ ਮੇਰੀ ਨਹੀਂ ਹੈਗੀ, ਹੋਰ ਵੀ ਪੰਜਾਬ ਦੇ ਨੌਜਵਾਨ ਆ ਤੇ ਉਹ ਕਰਦੇ ਵੀ ਆ। ਤੇ ਮੈਂ ਅਪੀਲ ਵੀ ਕਰਦਾ ਹਾਂ ਕਿ ਜਿੱਥੇ ਕਿਸੇ ਨੂੰ ਲੱਗਦਾ ਵੀ ਉਹ ਜਿਹੜੇ ਵੀ ਸਮਾਜ ਦੇ ਵਿੱਚ ਮਤਲਬ ਇਹੋ ਜਿਹੇ ਲੋਕ ਜਿਹੜੇ ਲੋਕਾਂ ਦੇ ਜਿਹੜੇ ਮਨ ਆ ਉਹਨਾਂ ਨੂੰ ਪਰੇ ਲਿਜਾਣ ਵਾਸਤੇ, ਉਹਨਾਂ ਦੇ ਵਿੱਚ ਨਸ਼ਾ ਤੇ ਨੰਗੇਜ ਬਾੜਨ ਵਾਸਤੇ ਉਹ ਗੀਤ ਗਾਉਂਦੇ ਆ। ਸੋ ਉਹਨਾਂ ਤੋਂ ਸਾਨੂੰ ਸਚੇਤ ਹੋਣ ਦੀ ਵੀ ਲੋੜ ਆ ਤੇ ਉਹਨਾਂ ਦਾ ਵਿਰੋਧ ਕਰਨ ਦੀ ਵੀ ਸਾਨੂੰ ਲੋੜ ਆ।
ਬਿਲਕੁਲ ਚਰਨਜੀਤ ਸਿੰਘ ਜੀ, ਹੁਣ ਜਿਹੜੀ ਅਸੀਂ ਦੇਖਿਆ ਕਿ ਲਹਿੰਦੇ ਪੰਜਾਬ ਦੀ ਵੀ ਜਿਹੜੀ ਸੰਸਥਾ ਆ, ਜਿਨ੍ਹਾਂ ਵੱਲੋਂ ਇੱਕ ਸਨਮਾਨ ਦਿੱਤਾ ਜਾਣਾ ਸੀ ਗੁਰਦਾਸ ਮਾਨ ਨੂੰ ਗਾਇਕੀ ਦੇ ਖੇਤਰ ਦੇ ਵਿੱਚ ਕੀਤੇ ਗਏ ਕੰਮਾਂ ਦੇ ਲਈ, ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ ਵੱਲੋਂ, ਉਹਨਾਂ ਵੱਲੋਂ ਜਿਹੜਾ ਇਹ ਸਨਮਾਨ ਰੋਕ ਲਿਆ ਗਿਆ ਆ, ਤਾਂ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਤੁਹਾਡੀ ਇਹ ਤਾਂ ਹੁਣ ਇਸੇ ਤਰ੍ਹਾਂ ਲੱਗ ਰਿਹਾ ਵੀ ਤੁਸੀਂ ਇੱਕ ਉਸ ਚੀਜ਼ ਨੂੰ ਇੱਕ ਲੜਾਈ ਦੇ ਰੂਪ 'ਚ ਲੈ ਰਹੇ ਹੋ ਕਿ ਜਿਹੜਾ ਗੁਰਦਾਸ ਮਾਨ ਨੇ ਉਹ ਸਟੇਟਮੈਂਟ ਦਿੱਤੀ ਪੰਜਾਬੀ ਦੇ ਖਿਲਾਫ ਤੁਸੀਂ, ਤੇ ਅੱਜ ਜਿਹੜਾ ਇਹ ਫੈਸਲਾ ਆਇਆ ਇੱਕ ਫਾਊਂਡੇਸ਼ਨ ਵੱਲੋਂ, ਤਾਂ ਤੁਸੀਂ ਦੇਖ ਰਹੇ ਹੋ ਕਿ ਗੁਰਦਾਸ ਮਾਨ ਦੇ ਖਿਲਾਫ ਜਿਹੜਾ ਲੋਕਾਂ ਦੇ ਵਿੱਚ ਰੋਹ ਆਇਆ ਉਹਦਾ ਪ੍ਰਗਟਾਵਾ ਹੈ। ਭਾਈ ਅਸੀਂ ਨਾ 20 ਤਰੀਕ ਨੂੰ 3-4 ਦਿਨ ਪਹਿਲਾਂ ਅਸੀਂ ਇੱਕ ਪ੍ਰੋਗਰਾਮ ਰੱਖਿਆ ਸੀ ਮਾਂ ਬੋਲੀ ਪੰਜਾਬੀ ਦੇ ਵਾਰਸ ਸੰਸਥਾ ਵੱਲੋਂ, ਤੇ ਆਪਣੇ ਇੱਥੇ ਇੱਕ ਪੈਲਸ ਦੇ ਵਿੱਚ ਹੈ ਨਾ, ਤੇ ਅਸੀਂ ਉੱਥੇ ਜਦੋਂ ਪ੍ਰੋਗਰਾਮ ਇਸੇ ਵਾਸਤੇ ਰੱਖਿਆ ਸੀ ਕਿ ਜਿਹੜਾ ਕਿ ਪਾਕਿਸਤਾਨ ਲਾਹੌਰ ਦੇ ਸ਼ਹਿਰ ਦੇ ਵਿੱਚ ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ ਆ, ਉਹਨਾਂ ਦੇ ਮੇਰਾ ਪ੍ਰੈਜ਼ੀਡੈਂਟ ਆ ਇਲਿਆਸ ਘੁੰਮਣ ਸਾਹਿਬ, ਤੇ ਉਹਨਾਂ ਨੂੰ ਅਸੀਂ ਉਹ ਪ੍ਰੋਗਰਾਮ ਸਾਰਾ ਜਿਹੜਾ ਰੱਖਿਆ ਸੀ ਉਹਦੀ ਵੀਡੀਓ ਵੀ ਭੇਜੀ, ਉਹਨਾਂ ਨੂੰ ਬੇਨਤੀ ਵੀ ਕੀਤੀ ਹੈ, ਮੇਰੀ ਹੁਣ ਵੀ ਉਹਨਾਂ ਨੂੰ ਮੈਸੇਜ ਰਾਹੀਂ ਗੱਲ ਹੋਈ ਆ ਹਨਾ, ਕਿ ਜਿਹੜਾ ਕਲਾਕਾਰ ਇੱਕ ਵਿਵਾਦਤ ਕਲਾਕਾਰ ਆ ਜਿਹਨੇ ਇੱਕ ਦੇਸ਼ ਇੱਕ ਬੋਲੀ ਦਾ ਨਾਅਰਾ ਲਾਇਆ ਹੋਵੇ ਤੇ ਪੰਜਾਬੀ ਮਾਂ ਬੋਲੀ ਦੇ ਵਾਰਸ ਕਰਕੇ ਆਪਾਂ ਨੂੰ ਸਨਮਾਨ ਦੇਣਾ ਤੇ ਪੰਜਾਬੀ ਮਾਂ ਬੋਲੀ ਨਾਲ ਉਹ ਗਦਾਰੀ ਕਰ ਰਿਹਾ, ਇਹ ਗੱਲਾਂ ਦਾ ਮੇਲ ਨਹੀਂ ਹੈਗਾ ਵੀ ਇਹ ਮਤਲਬ ਸਹੀ ਨਹੀਂ ਹੈਗਾ। ਸੋ ਜਦੋਂ ਅਸੀਂ ਪ੍ਰੋਗਰਾਮ ਕੀਤਾ ਸੀਗਾ ਇੱਥੇ, ਉਹਦੇ ਵਿੱਚ ਆਪਣੇ ਗੁਰਪ੍ਰੀਤ ਸਿੰਘ ਸਹੋਤਾ ਭਾਜੀ, ਗੁਰਵਿੰਦਰ ਸਿੰਘ ਧਾਰੀਵਾਲ ਭਾਜੀ, ਤੇ ਆਪਣੇ ਗੁਰਮੁਖ ਸਿੰਘ ਗੋਲਡੀ ਦਿਓਲ, ਸੁਖਦੇਵ ਸਿੰਘ ਸਾਈ ਸਰਪੰਚ, ਮੱਲੀ ਸਾਹਿਬ, ਕਾਫੀ ਜਾਣੇ ਸੀਗੇ ਜਿਹੜੇ ਸਤਵੰਤ ਸਿੰਘ ਤਲਵੰਡੀ ਪੱਤਰਕਾਰ, ਮਤਲਬ ਜਿਨ੍ਹਾਂ ਨੇ ਅਸੀਂ ਰਲ ਕੇ ਪ੍ਰੋਗਰਾਮ ਰਖਾਇਆ ਸੀ। ਜਦੋਂ ਉਹਦੀ ਵੀਡੀਓ ਅਸੀਂ ਇਲਿਆਸ ਘੁੰਮਣ ਸਾਹਿਬ ਨੂੰ ਭੇਜੀ ਤੇ ਉਸ ਤੋਂ ਦੂਸਰੇ ਦਿਨ ਉਹਨਾਂ ਨੇ ਜਿਹੜਾ ਗੁਰਦਾਸ ਮਾਨ ਨੂੰ ਪਾਕਿਸਤਾਨ ਲਾਹੌਰ ਦੇ ਵਿੱਚ ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ ਵੱਲੋਂ ਪੁਰਸਕਾਰ ਦੇਣਾ ਸੀ, ਇਹਨਾਂ ਨੇ ਅਵਾਰਡ ਦੇਣਾ ਸੀਗਾ, ਤੇ ਉਹ ਉਹਨਾਂ ਨੇ ਆਪਣਾ ਮਤਲਬ ਇਰਾਦਾ ਬਦਲਿਆ ਵੀ ਅਸੀਂ ਜਿਹੜਾ ਬੰਦਾ ਪੰਜਾਬੀ ਮਾਂ ਬੋਲੀ ਦਾ ਨਿਰਾਦਰ ਕਰ ਰਿਹਾ ਤੇ ਉਹ ਜਿਹੜਾ ਪੁਰਸਕਾਰ ਅਸੀਂ ਇਹਨੂੰ ਦੇ ਨਹੀਂ ਸਕਦੇ। ਸੋ ਉਹਦਾ ਕਾਰਨ ਇਹ ਹੈ ਕਿ ਅਸੀਂ ਵਿਰੋਧ ਕੀਤਾ ਤੇ ਉਹਨਾਂ ਨੇ ਇਸ ਨੂੰ ਆਪਣੇ ਮਤਲਬ ਸਾਡੀ ਇੱਕ ਜਿੰਨੇ ਵੀ ਪੰਜਾਬੀ ਮਾਂ ਬੋਲੀ ਦੇ ਵਾਰਸ ਉਹਨਾਂ ਦੀ ਭਾਵਨਾ ਦੀ ਕਦਰ ਕਰਦੇ ਆ, ਉਹਨਾਂ ਨੇ ਇਹ ਜਿਹੜਾ ਇਹਨਾਂ ਨੂੰ ਪੁਰਸਕਾਰ ਦੇਣਾ ਸੀ ਉਹ ਰੱਦ ਕਰ ਦਿੱਤਾ। ਤੇ ਚਰਨਜੀਤ ਸਿੰਘ ਜੀ, ਤੁਸੀਂ ਮਤਲਬ ਕੀ ਚਾਹੁੰਦੇ ਕੀ ਹੋ ਮਤਲਬ ਗੁਰਦਾਸ ਮਾਨ ਦੇ ਨਾਲ? ਚਲੋ ਠੀਕ ਆ, ਗੁਰਦਾਸ ਮਾਨ ਦੀ ਉਹ ਸਟੇਟਮੈਂਟ ਆਈ, ਉਸ ਤੋਂ ਬਾਅਦ ਗੁਰਦਾਸ ਮਾਨ ਨੇ ਵਿਵਾਦਤ ਸ਼ਬਦ ਬੋਲੇ ਸਟੇਜ ਦੇ ਉੱਤੋਂ ਜੋ ਕਿ ਸਾਰੀ ਦੁਨੀਆ ਨੇ ਸੁਣੇ, ਤੇ ਤੁਸੀਂ ਮਤਲਬ ਇੱਕ ਹੁੰਦਾ ਵੀ ਮਸਲਾ ਇਹ ਹੱਲ ਕਿੱਥੇ ਹੋ ਸਕਦਾ ਆ, ਤੁਸੀਂ ਮਤਲਬ ਕਿੱਥੇ ਜਿਹੜਾ ਗੁਰਦਾਸ ਮਾਨ ਦਾ ਵਿਰੋਧ ਆ ਉਹਨੂੰ ਠੱਲ ਪੈ ਸਕਦੀ ਆ? ਦੇਖੋ ਭਾਜੀ, ਜਿਹੜਾ ਮਸਲਾ ਨਾ ਹੁਣ ਉਹਦੇ ਬਾਰੇ ਹੁਣ ਮੈਂ ਇਕੱਲਾ ਤਾਂ ਕੁਝ ਨਹੀਂ ਕਹਿ ਸਕਦਾ, ਕਿਉਂਕਿ ਮੇਰੀ ਨਿੱਜੀ ਲੜਾਈ ਨਹੀਂ ਉਹਦੇ ਨਾਲ, ਨਾ ਮੇਰੀ ਇਕੱਲੇ ਦੀ ਉਹਦੇ ਨਾਲ ਲੜਾਈ ਆ। ਇਹ ਲੜਾਈ ਹੈ ਕਿ ਮਾਂ ਬੋਲੀ ਪੰਜਾਬੀ ਦੇ ਜਿੰਨੇ ਵੀ ਵਾਰਸ ਆ, ਚਾਹੇ ਉਹ ਸਾਹਿਤਕਾਰ ਆ, ਚਾਹੇ ਲੇਖਕ ਆ, ਚਾਹੇ ਪੱਤਰਕਾਰ ਆ, ਚਾਹੇ ਜਿੰਨੇ ਵੀ ਮਤਲਬ ਲੋਕ, ਚਾਹੇ ਪ੍ਰਮੋਟਰ ਆ ਹਨਾ, ਇਹ ਸਾਰਿਆਂ ਦੀ ਸਾਂਝੀ ਲੜਾਈ ਆ। ਸੋ ਇਹ ਜਿਹੜਾ ਫੈਸਲਾ ਵੀ ਆ ਨਾ, ਉਹ ਇੱਕ ਪੰਜਾਬ ਦੇ ਜਿੰਨੇ ਵੀ ਮਾਂ ਬੋਲੀ ਦੇ ਵਾਰਸ ਆ ਉਹਨਾਂ ਦੀ ਸਲਾਹ ਨਾਲ ਹੀ ਇਹ ਮਤਲਬ ਫੈਸਲਾ ਲਿਆ ਜਾ ਸਕਦਾ ਆ, ਕਿਉਂਕਿ ਮੈਂ ਇਕੱਲਾ ਨਹੀਂ ਲੈ ਸਕਦਾ। ਕਿਉਂਕਿ ਕੈਨੇਡਾ ਦੇ ਵਿੱਚ ਉਹਨਾਂ ਨੇ ਜੇ ਆਉਣਾ ਸੀਗਾ, ਘੱਟੋ ਘੱਟ ਇਹ ਗੱਲ ਆਪਣਾ ਪ੍ਰੋਗਰਾਮ ਰੱਖਣ ਤੋਂ ਪਹਿਲਾਂ ਉਹ ਜਿੰਨੇ ਵੀ ਮਾਂ ਬੋਲੀ ਪੰਜਾਬੀ ਦੇ ਵਾਰਸ ਉਹਨਾਂ ਨੂੰ ਪਤਾ ਹੈ, ਸੰਸਥਾਵਾਂ ਆ, ਜਥੇਬੰਦੀਆਂ, ਉਹਨਾਂ ਨਾਲ ਉਹ ਗੱਲ ਕਰਦੇ ਤੇ ਉਹ ਤੋਂ ਬਾਅਦ ਉਹ ਹੱਲ ਕਰ ਲੈਂਦੇ ਹਨ, ਉਹ ਤੋਂ ਬਾਅਦ ਉਹ ਆ ਜਾਂਦੇ, ਕੋਈ ਸਾਨੂੰ ਪ੍ਰੋਬਲਮ ਨਹੀਂ ਸੀ। ਜੇ ਹੁਣ ਬੰਦਾ ਗਲਤੀ ਵੀ ਨਾ ਮੰਨੇ ਆਪਣੀ ਤੇ ਗਾਲ ਵੀ ਕੱਢੇ ਤੇ ਉਹਦਾ ਅਹਿਸਾਸ ਵੀ ਨਾ ਕਰੇ, ਦੁਬਾਰਾ ਉਹ ਪ੍ਰੋਗਰਾਮ ਵੀ ਮੰਨ ਲਓ ਹਿੱਕ ਟੋਕ ਕੇ ਇੱਥੇ ਕਰਨ ਦੀ ਕੋਸ਼ਿਸ਼ ਕਰੇ, ਤੇ ਇਹ ਤਾਂ ਅਸੀਂ ਕਦੀ ਬਰਦਾਸ਼ਤ ਨਹੀਂ ਕਰ ਸਕਦੇ। ਸੋ ਅਸੀਂ ਇਹਨੂੰ ਰੋਕਣ ਵਾਸਤੇ ਚਾਹੇ ਸਾਨੂੰ ਇਮੀਗ੍ਰੇਸ਼ਨ ਦੇ ਆਪਣੇ 에ਅਰਪੋਰਟ ਤੇ ਇਮੀਗ੍ਰੇਸ਼ਨ ਵਾਲਿਆਂ ਨੂੰ ਸਾਨੂੰ ਕੋਈ ਪ੍ਰਬੰਧ ਕਰਨਾ ਪਵੇ, ਚਾਹੇ ਸਾਨੂੰ ਕਾਨੂੰਨੀ ਕਾਰਵਾਈ ਕਰਨੀ ਪਵੇ, ਜਾਂ ਸਾਨੂੰ ਉੱਥੇ ਜਾ ਕੇ ਡਟ ਕੇ ਵਿਰੋਧ ਕਰਨਾ ਪਵੇ, ਅਸੀਂ ਸਾਰੇ ਪਾਸੇ ਤਿਆਰ ਹਾਂ। ਤੇ ਕਿਸ ਤਰ੍ਹਾਂ ਦਾ ਜਿਹੜਾ, ਕਿਉਂਕਿ ਜਿਹੜੇ ਪ੍ਰੋਗਰਾਮ ਨੇ ਉਹ ਲੀਕੇ ਜਾ ਚੁੱਕੇ ਆ, ਪੋਸਟਰ ਰਿਲੀਜ਼ ਹੋ ਗਏ ਆ, ਗੁਰਦਾਸ ਮਾਨ ਦੇ ਜਿਹੜੇ ਸ਼ੋਅ ਨੇ ਉਹਨਾਂ ਦੇ ਤਰੀਕਾਂ ਵੀ ਐਲਾਨੀਆਂ ਜਾ ਚੁੱਕੀਆਂ, ਤੇ ਹੁਣ ਮਤਲਬ ਕਿਹੋ ਜਿਹਾ ਜਿਹੜਾ ਵਿਰੋਧ ਆ ਮਤਲਬ ਹੋ ਸਕਦਾ ਆ ਜਿਹੜਾ, ਜਾਂ ਕਿਸ ਤਰੀਕੇ ਦਾ ਤੁਸੀਂ ਕੋਈ ਐਕਸ਼ਨ ਜਿਹੜਾ ਆ ਉਹ ਲੀਕ ਰਹੇ ਹੋ ਇਹਨਾਂ ਪ੍ਰੋਗਰਾਮਾਂ ਨੂੰ ਰੋਕਣ ਦੇ ਲਈ? ਤੇ ਤੁਸੀਂ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਜਿੱਥੇ ਪ੍ਰੋਗਰਾਮ ਹੋ ਰਹੇ ਆ ਉਹਨਾਂ ਲੋਕਾਂ ਨੂੰ, ਕੈਨੇਡਾ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ? ਅਸੀਂ ਦੇਖੋ ਸਮੁੱਚੇ ਭਾਈਚਾਰੇ ਨੂੰ, ਪੰਜਾਬੀ ਭਾਈਚਾਰੇ ਨੂੰ ਸਾਡੀ ਅਪੀਲ ਆ, ਚਾਹੇ ਉਹ ਲੇਖਕ ਆ, ਪੱਤਰਕਾਰ ਆ, ਚਾਹੇ ਉਹ ਸਾਹਿਤਕਾਰ ਆ, ਅਸੀਂ ਸਮੁੱਚੇ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਗੁਰਦਾਸ ਮਾਨ ਦਾ ਸ਼ੋਅ ਜਿਹੜਾ ਰੋਕਣ ਲਈ ਉਹ ਵੱਧ ਤੋਂ ਵੱਧ ਸਾਥ ਦੇਣ। ਸਾਨੂੰ ਇਸ ਗੱਲ ਦਾ ਪ੍ਰਾਊਡ ਵੀ ਆ, ਮਾਣ ਆ ਕਿ ਜਿੰਨੇ ਵੀ ਪੰਜਾਬੀ ਮਾਂ ਬੋਲੀ ਦੇ ਵਾਰਸ ਆ ਕਿ ਉਹ ਇੱਥੇ ਜ਼ਰੂਰ ਪਹੁੰਚਣਗੇ, ਡਟ ਕੇ ਇਸ ਦਾ ਹਰ ਤਰੀਕੇ ਨਾਲ ਵਿਰੋਧ ਕਰਨਗੇ, ਔਰ ਅਲੱਗ-ਅਲੱਗ ਸਾਡੀਆਂ ਜਿਹੜੀਆਂ ਸੰਸਥਾਵਾਂ ਆ ਤੇ ਉਹ ਵਿਰੋਧ ਕਰਨ ਲਈ ਉਹ ਮਤਲਬ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਵੀ ਕਰ ਦਿੱਤੀ ਹੈ, ਜਿਹੜੀ ਕਿ ਅਸੀਂ ਸਮਾਂ ਆਉਣ ਤੇ ਆਪਾਂ
ਤੁਹਾਨੂੰ ਜ਼ਰੂਰ ਦੱਸਾਂਗੇ ਕਿ ਆਪਾਂ ਕਿਹੜੇ ਤਰੀਕੇ ਨਾਲ ਵਿਰੋਧ ਕਰਾਂਗੇ। ਕਿਉਂਕਿ ਹੁਣ ਇਹ ਦੇਖੋ, ਇਕੱਲਾ ਮੇਰਾ ਜਾਂ ਗੁਰਦਾਸ ਮਾਨ ਦਾ ਨਹੀਂ, ਸਾਡੇ ਸਮੁੱਚੇ ਜਿਹੜੇ ਪੰਜਾਬੀ ਭਾਈਚਾਰੇ, ਉਹਦਾ ਸਵਾਲ ਆ, ਉਹਨਾਂ ਦੀ ਇੱਜ਼ਤ ਦਾ ਸਵਾਲ ਆ। ਇੱਕ ਬੰਦਾ ਗਾਲ ਕੱਢੇ ਤੇ ਉਹਦੀ ਗਲਤੀ ਵੀ ਨਾ ਮੰਨੇ, ਉਲਟਾ ਉਹ ਇੱਥੇ ਮੁੜ ਕੇ ਕੈਨੇਡਾ ਵਿੱਚ ਆਵੇ, ਕਿਉਂਕਿ ਗਦਰੀ ਬਾਬਿਆਂ ਦੀ ਧਰਤੀ ਆ। ਇੱਥੇ ਪੰਜਾਬ ਦੇ ਪੁੱਤ ਜਿਹੜੇ ਬੈਠੇ ਆ, ਉਹਨਾਂ ਦੇ ਵਾਰਸ ਬੈਠੇ ਆ, ਇਹ ਕਦੇ ਵੀ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਆਪਾਂ ਸ਼ਾਂਤਮਈ ਤਰੀਕੇ ਨਾਲ ਤਾਂ ਡਟ ਕੇ ਆਪਾਂ ਵਿਰੋਧ ਕਰਾਂਗੇ ਤੇ ਉਹਦੀ ਅਸੀਂ ਤਿਆਰੀ 'ਚ ਬੈਠੇ ਹੋਏ ਹਾਂ, ਆਪਾਂ ਲੱਗੇ ਹੋਏ ਹਾਂ। ਅਸੀਂ ਪ੍ਰੋਗਰਾਮ ਵੀ ਕਰ ਰਹੇ ਹਾਂ, ਹੋਰ ਵੀ ਅਸੀਂ ਗਾਂਹ ਪ੍ਰੋਗਰਾਮ ਕਰਦੇ ਰਹਾਂਗੇ ਆਉਣ ਵਾਲੇ ਸਮੇਂ 'ਚ। ਤੇ ਅਖੀਰ ਦੇ ਵਿੱਚ ਚਲੋ ਇੱਕ ਸੁਨੇਹਾ ਹੀ ਹੁੰਦਾ ਆ, ਗੁਰਦਾਸ ਮਾਨ ਤੱਕ ਕੀ ਸੁਨੇਹਾ ਭੇਜਣਾ ਚਾਹੁੰਦੇ ਹੋ? ਦੇਖੋ, ਹੁਣ ਅਸੀਂ ਜਿਹੜੇ ਸੁਨੇਹੇ ਸੀ ਉਹ ਤਾਂ ਸਮੁੱਚੇ ਭਾਈਚਾਰੇ ਉਹਨਾਂ ਨੂੰ ਦੱਸ ਦਿੱਤੇ ਆਪਣੇ ਸੁਨੇਹੇ ਨਾ, ਕਿ ਇੱਕ ਦੇਸ਼ ਇੱਕ ਬੋਲੀ ਦਾ ਜਿਹੜਾ ਨਾਅਰਾ ਮਾਰਿਆ ਗਿਆ ਸਰਕਾਰ ਦੀ ਸ਼ਹਿ ਤੇ, ਉਹ ਸ਼ਬਦ ਜਿਹੜੇ ਉਹਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਆ। ਇੱਕ ਦੇਸ਼ ਬੋਲੀ ਦਾ ਨਾਅਰਾ ਮਾਰਨ ਤੋਂ ਬਾਅਦ ਜਿਹੜੀ ਸਰਕਾਰ ਦੇ ਕਹੇ ਤੇ ਸ਼ਹਿ ਤੇ ਉਹਨਾਂ ਨੇ ਇਹ ਲਫ਼ਜ਼ ਲਏ ਸੀਗੇ, ਤੇ ਫਿਰ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਇਹ ਜੋ ਮੈਂ ਬੋਲਿਆ ਇਹ ਬਿਲਕੁਲ ਗਲਤ ਹੈ, ਮੈਂ ਸ਼ਬਦ ਵਾਪਸ ਲੈਣਾ ਆ। ਜਿਹੜੀ ਸਰਕਾਰ ਹੈ ਇੱਕ ਦੇਸ਼ ਇੱਕ ਬੋਲੀ ਦਾ ਨਾਅਰਾ ਮਾਰ ਰਹੀ ਆ, ਉਹ ਵੀ ਬਿਲਕੁਲ ਗਲਤ ਆ, ਮੈਂ ਉਸ ਗੱਲ ਨਾਲ ਸਹਿਮਤ ਨਹੀਂ ਹੈਗਾ। ਤੇ ਉਸ ਤੋਂ ਬਾਅਦ ਸਮੁੱਚੇ ਜਿਹੜੇ ਪੰਜਾਬੀ ਭਾਈਚਾਰੇ ਆ ਉਹਨਾਂ ਤੋਂ ਆਪਣਾ ਮਾਫੀ ਮੰਗਣ, ਉਹ ਬੋਲ ਕੇ ਵੀ ਤੇ ਲਿਖ ਕੇ ਵੀ ਮਾਫੀ ਮੰਗਣ। ਮੇਰਾ ਖਿਆਲ ਆ ਵੀ ਜਿਹੜੀਆਂ ਪੰਜਾਬ ਦੀਆਂ ਸਮੁੱਚੀਆਂ ਜਿੰਨੀਆਂ ਵੀ ਸੰਸਥਾਵਾਂ ਉਹ ਕਦੀ ਮਤਲਬ ਮਨਾ ਨਹੀਂ ਕਰਨਗੀਆਂ, ਪਰ ਇਹਦੇ ਵਾਸਤੇ ਮਤਲਬ ਇਹ ਜ਼ਰੂਰੀ ਹੈ ਕਿ ਉਹ ਮਤਲਬ ਇਹ ਗੱਲਾਂ ਨੂੰ ਜੇ ਉਹ ਮਤਲਬ ਉਹਨਾਂ ਦੇ ਮਨ 'ਚ ਹੈਗਾ, ਅਸੀਂ ਨਹੀਂ ਕਹਿੰਦੇ, ਸੋ ਜੇ ਉਹ ਚਾਹੁੰਦੇ ਆ, ਕਿਉਂਕਿ ਉਹਨਾਂ ਨੇ ਇੱਥੇ ਆਉਣਾ, ਉਹਨਾਂ ਨੂੰ ਲੋੜ ਆ ਤੇ ਸਾਨੂੰ ਨਹੀਂ ਹੈਗੀ। ਸਾਡੇ ਵੱਲੋਂ ਜਦੋਂ ਵੀ ਉਹ ਆਊਗੇ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਤੇ ਜੇ ਉਹਨਾਂ ਦੇ ਮਨ 'ਚ ਹੈਗਾ ਆ ਤੇ ਇਹ ਕਰ ਸਕਦੇ ਆ। ਦੇਖੋ, ਗੱਲ ਇਹ ਹੁੰਦੀ ਆ ਵੀ ਜਦੋਂ ਇਹ ਗੱਲਬਾਤ ਹੋਈ ਸੀਗੀ ਨਾ, ਕਿਸੇ ਤੋਂ ਵੀ ਗਲਤੀ ਹੋ ਸਕਦੀ ਆ। ਇਹਦਾ ਹੱਲ ਹੁੰਦਾ ਕਿ 2-4 ਦਿਨ ਬਾਅਦ ਵੀ ਜੇਕਰ ਬੰਦਾ ਆਪਣੀ ਕੀਤੇ ਦਾ ਅਹਿਸਾਸ ਕਰੇ, ਗਲਤੀ ਮੰਨ ਲਵੇ, ਤੇ ਮੇਰਾ ਖਿਆਲ ਮਸਲਾ ਹੱਲ ਹੋ ਜਾਂਦਾ। ਜੇ ਹੁਣ ਕਹੇ ਬੰਦਾ ਚੋਰੀ ਵੀ ਤੇ ਸੀਨਾ ਚੋਰੀ ਵੀ, ਇਹ ਤਾਂ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਬਿਲਕੁਲ ਤੁਹਾਡਾ ਚਰਨਜੀਤ ਸਿੰਘ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੇ ਮਤਲਬ ਤੁਸੀਂ ਬੜੀ ਅਹਿਮ ਗੱਲ ਜਿਹੜੀ ਆ ਉਹ ਇੱਥੇ ਨਿਬੜਦੀ ਆ ਕਿ ਗੁਰਦਾਸ ਮਾਨ ਦੇ ਨਾਲ ਜਿਹੜਾ ਝਗੜਾ ਆ ਜਾਂ ਗੁਰਦਾਸ ਮਾਨ ਦੇ ਵਿਰੋਧ ਦਾ ਕਾਰਨ ਆ, ਉਹ ਉਹੀ ਨੁਕਤਾ ਆ ਕਿ ਇੱਕ ਦੇਸ਼ ਇੱਕ ਬੋਲੀ ਦਾ ਜਿਹੜਾ ਪ੍ਰਚਾਰ ਗੁਰਦਾਸ ਮਾਨ ਵੱਲੋਂ ਕੀਤਾ ਗਿਆ, ਉਹ ਸਪਸ਼ਟ ਰੂਪ ਦੇ ਵਿੱਚ ਇਸ ਗੱਲ ਨੂੰ ਰੱਦ ਕਰਨ ਤੇ ਇਹ ਗੱਲ ਕਹਿਣ ਕਿ ਮੈਂ ਜਿਹੜੀ ਕੋਈ ਵੀ ਅਜਿਹਾ ਜਿਹੜੀ ਧਾਰਾ ਆ ਜਿਹੜੀ ਇੱਕ ਬੋਲੀ ਇੱਕ ਦੇਸ਼ ਦੀ ਗੱਲ ਕਰਦੀ ਹੋਵੇ ਉਸ ਦਾ ਸਮਰਥਨ ਨਹੀਂ ਕਰਦਾ ਤੇ ਉਸ ਨੂੰ ਗਲਤ ਕਹਿਣ। ਤੇ ਇਸ ਤੋਂ ਇਲਾਵਾ ਜਿਹੜੇ ਸ਼ਬਦ ਉਹਨਾਂ ਵੱਲੋਂ ਵਰਤੇ ਗਏ ਤੁਹਾਡੇ ਸਾਹਮਣੇ ਜੋ ਤੁਹਾਨੂੰ ਕਿਹਾ ਗਿਆ ਤੇ ਉਹ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਕਿਹਾ ਗਿਆ, ਤੇ ਇਸ ਲਈ ਉਹ ਸਮੁੱਚੇ ਪੰਜਾਬੀ ਪ੍ਰੇਮੀਆਂ ਤੋਂ ਜਿਹੜੀ ਆ ਉਹਨਾਂ ਸ਼ਬਦਾਂ ਦੇ ਲਈ ਮਾਫੀ ਮੰਗਣ, ਤਾਂ ਸ਼ਾਇਦ ਜਿਹੜਾ ਇਹ ਮਸਲਾ ਆ ਇਹ ਮਸਲਾ ਕਿਤੇ ਹੱਲ ਵੱਲ ਪਹੁੰਚ ਸਕਦਾ ਆ। ਤੇ ਸਾਡੇ ਨਾਲ ਜੁੜਨ ਦੇ ਲਈ ਤੇ ਸਾਡੇ ਨਾਲ ਇਹ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਸਰਦਾਰ ਚਰਨਜੀਤ ਸਿੰਘ, ਜਿਨ੍ਹਾਂ ਨੇ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਗੁਰਦਾਸ ਮਾਨ ਨੇ ਇਹ ਸ਼ਬਦ ਬੋਲੇ ਸੀ ਵਿਵਾਦਤ, ਤਾਂ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਸੀ। ਤੇ ਵਿਰੋਧ ਵੀ ਜਿਹੜਾ ਆ ਉਹ ਇੱਕ ਜਿਹੜਾ ਰਾਈਟ ਟੂ ਪ੍ਰੋਟੈਸਟ ਆ, ਸ਼ਾਂਤਮਈ ਤਰੀਕੇ ਦੇ ਨਾਲ ਕਰਨ ਦਾ ਹੱਕ ਹੈ ਜਿਹੜਾ, ਉਹ ਇੱਕ ਕਲਾ ਦੇ ਰੂਪ ਦੇ ਜ਼ਰੀਏ ਹੀ ਇੱਕ ਸ਼ਬਦ ਜਿਹੜੇ ਪੋਸਟਰ ਦੇ ਉੱਤੇ ਲਿਖ ਕੇ ਵਿਰੋਧ ਕੀਤਾ ਸੀ। ਤੇ ਪਰ ਗੁਰਦਾਸ ਮਾਨ ਵੱਲੋਂ ਜਿਹੜੀ ਆ ਉਹ ਬੜੇ ਨੀਵੇਂ ਪੱਧਰ ਦੀ ਜਿਹੜੀ ਸ਼ਬਦਾਵਲੀ ਆ ਉਹ ਇਹਨਾਂ ਦੇ ਲਈ ਤੇ ਬਲਕਿ ਇਹਨਾਂ ਦੇ ਰਾਹੀਂ ਜਿਹੜੇ ਸਮੁੱਚੇ ਪੰਜਾਬੀ ਪ੍ਰੇਮੀਆਂ ਦੇ ਲਈ ਉਦੋਂ ਵਰਤੀ ਗਈ ਸੀ। ਗੱਲ ਇਹੀ ਆ ਕਿ ਜੇ ਤੁਸੀਂ ਗਲਤ ਕੁਝ ਬੋਲਿਆ ਵੀ ਆ ਤਾਂ ਤੁਹਾਨੂੰ ਉਸ ਦਾ ਪਛਤਾਵਾ ਹੋਣਾ ਚਾਹੀਦਾ, ਪਰ ਪਤਾ ਨਹੀਂ ਕਿ ਕੀ ਗੱਲ ਹੈ ਕਿ ਜਿਸ ਦੇ ਚੱਲਦਿਆਂ ਗੁਰਦਾਸ ਮਾਨ ਜਿਹੜੇ ਆ ਉਹ ਲਗਾਤਾਰ ਪਛਤਾਵਾ ਕਰਨ ਤੋਂ ਭੱਜਦੇ ਨਜ਼ਰ ਆਏ ਆ, ਬਲਕਿ ਭੱਜਦੇ ਹੀ ਨਹੀਂ ਨਜ਼ਰ ਆਏ। ਆਪਣੀ ਗੱਲ ਦੇ ਉੱਤੇ ਉਹਨਾਂ ਨੇ ਜਿਹੜਾ ਅਸੀਂ ਕਹਿੰਦੇ ਹੁੰਦੇ ਆ ਕਿ ਇਹ ਦਾਅਵਾ ਕੀਤਾ ਕਿ ਮੈਂ ਬਿਲਕੁਲ ਸਹੀ ਹਾਂ, ਤੇ ਉਸੇ ਗੱਲ ਦੇ ਉੱਤੇ ਕਿ ਇੱਕ ਦੇਸ਼ ਇੱਕ ਭਾਸ਼ਾ ਜਿਹੜੀ ਆ ਉਸ ਦੇ ਉੱਤੇ ਉਹ ਅੜੇ ਰਹੇ ਤੇ ਆਪਣੇ ਗੀਤ ਦੇ ਰਾਹੀਂ ਵੀ ਜੋ ਇੱਕ ਪਿਛਲੇ ਸਮੇਂ ਦੇ ਵਿੱਚ ਗੀਤ ਕੱਢਿਆ ਉਹਦੇ ਰਾਹੀਂ ਵੀ ਇਸ ਗੱਲ ਨੂੰ ਜਿਹੜਾ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਦੇ ਵਿੱਚ ਜਿਹੜੀ ਇੱਕ ਦੇਸ਼ ਤੇ ਇੱਕ ਭਾਸ਼ਾ ਹੋਣੀ ਚਾਹੀਦੀ ਆ ਜਿਹੜੀ ਕਿ ਹਿੰਦੀ ਆ। ਤੇ ਅਸੀਂ ਇਹ ਸਭ ਜਾਣਦੇ ਹਾਂ ਕਿ ਜਿਹੜੀ ਹਿੰਦੁਸਤਾਨ ਦੀ ਰਾਜਨੀਤੀ ਆ ਉਹ ਕਿਵੇਂ ਭਾਰਤ ਦੇ ਵਿੱਚ ਘੱਟ ਗਿਣਤੀ ਕੌਮਾਂ ਹੋਣ, ਵੱਖ-ਵੱਖ ਭਾਸ਼ਾਵਾਂ ਹੋਣ, ਉਹਨਾਂ ਨੂੰ ਖਾਣ ਦੀ ਕੋਸ਼ਿਸ਼ ਕਰ ਰਹੀ ਆ। ਤਾਂ ਇਹ ਮਸਲਾ ਕਿਸੇ ਦਾ ਨਿੱਜੀ ਨਹੀਂ, ਇਹ ਮਸਲਾ ਕੌਮ ਦਾ ਆ, ਇਹ ਮਸਲਾ ਇੱਕ ਪੂਰੀ ਭਾਸ਼ਾ ਦਾ, ਬਲਕਿ ਇੱਕ ਭਾਸ਼ਾ ਦਾ ਨਹੀਂ, ਇਹ ਬਹੁਤ ਸਾਰੀਆਂ ਭਾਸ਼ਾਵਾਂ ਦਾ ਮਸਲਾ ਜੋ ਭਾਰਤ ਦੇ ਵਿੱਚ ਖਤਮ ਕਰਨ ਦੀ ਜਿਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਆ। ਤਾਂ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ।
ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ, ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।